ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਉਹਨਾਂ ਤੋਂ ਵਿਚਾਰਾਂ ਸੁਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 4 ਮਈ 2017 21 ਵਿਸਾਖ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਤੁਹਾਡਾ ਐਨਾਲਿਸਿਸ ਜਾਨਣਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਹਿਊਮਨ ਰਾਈਟਸ ਸ਼ਬਦ ਜਾਂ ਮਨੁੱਖੀ ਹੱਕ ਇਹ 20ਵੀਂ ਸਦੀ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਫਾਰ ਹਿਊਮਨ ਰਾਈਟਸ ਜਿਹੜਾ ਕਿ 10 ਦਸੰਬਰ 1948 ਨੂੰ ਜਾਰੀ ਹੋਇਆ, ਉਸ ਤੋਂ ਬਾਅਦ ਇਹ ਕਾਫੀ ਆਮ ਵਰਗਾ ਸ਼ਬਦ ਬਣਿਆ। ਇਸ 'ਤੇ ਆਧਾਰਿਤ ਦੁਨੀਆ ਦੇ ਵਿੱਚ ਫਿਰ ਇੰਟਰਨੈਸ਼ਨਲ ਲਾਅ ਹੋਣ ਚਾਹੇ ਇੰਟਰਨੈਸ਼ਨਲ ਕਨਵੈਨਸ਼ਨਸ ਆਈਆਂ ਔਰ ਅੱਜ ਲਗਭਗ 7.5 ਬਿਲੀਅਨ ਲੋਕ ਜਿਹੜੇ ਇਸ ਪਲੈਨਟ 'ਤੇ ਰਹਿੰਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਭਾਵੇਂ 200 ਤੋਂ ਜ਼ਿਆਦਾ ਮੁਲਕਾਂ 'ਚੋਂ ਵਸਦੇ ਨੇ, ਲੇਕਿਨ ਜਦੋਂ ਕਿਤੇ ਵੀ ਦੁਨੀਆ 'ਚ ਕਿਸ ਕਿਸਮ ਦਾ ਮਾਹੌਲ ਹੈ, ਕਿਸੇ ਬਿਜ਼ਨਸਮੈਨ ਨੇ ਇਨਵੈਸਟ ਕਰਨਾ ਹੈ ਜੀ ਜਾਂ ਉਹਨਾਂ ਦੇਸ਼ਾਂ ਨੇ ਕਿਤੇੋਂ ਮਦਦ ਲੈਣੀ ਹੈ, ਕਰਜ਼ਾ ਲੈਣਾ ਹੈ ਵਰਲਡ ਬੈਂਕ ਤੋਂ, IMF ਤੋਂ, ਇਸ ਸਾਰੇ 'ਚ ਉਸ ਮੁਲਕ ਦਾ ਹਿਊਮਨ ਰਾਈਟਸ ਟਰੈਕ ਰੈਕਡ ਕੀ ਹੈ, ਮਨੁੱਖੀ ਹੱਕਾਂ। ਔਰ ਮਨੁੱਖੀ ਹੱਕ ਸਿਰਫ ਪੋਲੀਟੀਕਲ ਜਾਂ ਫਰੀडम ਆਫ ਐਕਸਪ੍ਰੈਸ਼ਨ ਤੱਕ ਹੀ ਨਹੀਂ ਹੁੰਦੇ, ਇਸ ਦੇ ਵਿੱਚ ਔਰਤਾਂ ਦੇ ਹੱਕ, ਚਾਈਲਡ ਲੇਬਰ ਔਰ ਹੁਣ ਤਾਂ ਜਿਵੇਂ ਹੋਮੋਸੈਕਸ਼ੁਅਲਿਟੀ ਜਾਂ ਦੂਸਰਿਆਂ ਦੇ ਖਿਲਾਫ ਕਾਨੂੰਨ, ਇਸ ਕਿਸਮ ਦੀਆਂ ਚੀਜ਼ਾਂ ਵੀ ਇਸ ਦਾ ਹਿੱਸਾ ਨੇ, ਕਿਉਂਕਿ ਇਹਨਾਂ ਦਾ ਬੜਾ ਮਨੁੱਖੀ ਹੱਕਾਂ ਦਾ ਦਾਇਰਾ ਕਾਫੀ ਵਸੀਹ ਹੈ। ਆਪਣੀ ਜ਼ਬਾਨ, ਧਰਮ, ਖਿੱਤੇ ਦੇ ਵਿੱਚ ਵਸ ਸਕਣਾ, ਨੈਚੁਰਲ ਰਿਸੋਰਸਿਸ ਦੇ ਹੱਕ ਹੋਣਾ, ਇਹ ਸਾਰੇ ਹਿਊਮਨ ਰਾਈਟਸ ਦੀ ਕੈਟਾਗਰੀ 'ਚ ਆਉਂਦੇ ਨੇ ਜੀ। ਔਰ ਯੂਨਾਈਟਿਡ ਨੇਸ਼ਨਸ ਨੇ ਇੱਕ ਸੈਪਰੇਟ ਬਾਡੀ ਬਣਾਈ ਹੈ ਜਿਸ ਨੂੰ UN ਹਿਊਮਨ ਰਾਈਟਸ ਕਾਉਂਸਲ ਕਹਿੰਦੇ ਨੇ। ਔਰ ਜਿਵੇਂ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਤਾਂ ਇੱਥੇ ਹੈ ਨਿਊਯਾਰਕ ਦੇ ਵਿੱਚ, ਲੇਕਿਨ ਜਿਹੜੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਹੈ ਉਹਦਾ ਹੈੱਡਕੁਆਰਟਰ ਜਿਨੀਵਾ ਦੇ ਵਿੱਚ ਹੈ ਜੀ। ਔਰ ਉੱਥੇ ਅਕਸਰ ਕਿਸ ਦੇਸ਼ ਦੇ ਵਿੱਚ ਮਨੁੱਖੀ ਹੱਕਾਂ ਦੀ ਕੀ ਹਾਲਤ ਹੈ ਉਸ ਦੇ ਉੱਤੇ ਬਰੀਫਿੰਗ, ਹੀਅਰਿੰਗ ਹੁੰਦੀ ਰਹਿੰਦੀ ਹੈ। ਇੱਕ ਉਹਨਾਂ ਨੇ ਪੱਕਾ ਆਪਣਾ ਕਸਟਮ ਬਣਾ ਰਿਹਾ ਕਿ ਹਰ 4 ਸਾਲ ਬਾਅਦ ਪੀਰੀਓਡਿਕ ਰਿਵਿਊ ਉਹਨੂੰ ਕਹਿੰਦੇ ਨੇ, ਕਿ ਹਰ ਇੱਕ ਮੁਲਕ ਉਹਨਾਂ ਨੇ ਟਾਰਗੇਟ ਕੀਤਾ ਹੁੰਦਾ ਹੈ ਕਿ ਹਰ 4 ਸਾਲ ਬਾਅਦ ਉਸ ਮੁਲਕ ਨੂੰ ਪੂਰੇ ਵੱਡੇ ਹਾਊਸ ਦੇ ਸਾਹਮਣੇ, ਜਿੱਥੇ ਕਿ ਨੁਮਾਇੰਦੇ ਬੈਠੇ ਹੁੰਦੇ ਨੇ ਅੱਡ-ਅੱਡ ਦੇਸ਼ਾਂ ਦੇ, ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੈ ਕਿ ਉਸ ਦੇਸ਼ ਦੇ ਵਿੱਚ ਮਨੁੱਖੀ ਹੱਕਾਂ ਦਾ ਕੀ ਹਾਲ ਹੈ। ਸੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 4 ਮਈ ਦੀ, ਅੱਜ ਇਹ ਦਿਨ ਇੰਡੀਆ ਦੇ ਲਈ ਸੀ। 4 ਸਾਲ ਬਾਅਦ ਇੰਡੀਆ ਦਾ ਪੀਰੀਓਡਿਕ ਰਿਵਿਊ ਸੀ ਜਨੇਵਾ ਦੇ ਵਿੱਚ। ਜਿਹੜੇ ਮੁਲਕਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਜਵਾਬ ਦੇਣ ਦੇ ਲਈ ਭਾਰਤ ਦਾ ਜਿਹੜਾ ਅਟਾਰਨੀ ਜਨਰਲ ਹੈ ਮੁਕੁਲ ਰੋਹਤਗੀ, ਉਹ ਆਇਆ ਹੋਇਆ ਸੀ। ਔਰ ਇਹ ਕਾਫੀ ਜਿਹੜੀ ਹੈ ਗਰਮਾਈ ਹੋਈ ਬੈਠਕ ਸੀ, ਕਿਉਂਕਿ ਜੋ ਕੁਝ ਭਾਰਤ ਦੇ ਵਿੱਚ ਚੱਲ ਰਿਹਾ ਹੈ ਇਸ ਨੂੰ ਲੈ ਕੇ ਆਲਰੇਡੀ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਔਰ ਦੂਸਰੀਆਂ ਜਥੇਬੰਦੀਆਂ ਜਾਂ NGOs ਤੇ ਜਿਵੇਂ ਪਾਬੰਦੀਆਂ ਨੇ, ਇਹ ਇਸ਼ੂ ਬੜੇ ਪਹਿਲਾਂ ਹੀ ਮੀਡੀਆ 'ਚ ਨੇ ਔਰ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਨੇ। ਔਰ ਇਹਦੇ ਬਾਵਜੂਦ ਕਿ ਹਿਊਮਨ ਰਾਈਟਸ ਵਾਚ ਨੇ ਇਸ ਤੋਂ ਠੀਕ ਪਹਿਲਾਂ ਬੜੀ ਡੀਟੇਲ ਰਿਪੋਰਟ ਇੰਡੀਆ ਦੇ ਬਾਰੇ ਇਸ ਹਿਊਮਨ ਰਾਈਟਸ ਕਾਉਂਸਲ ਨੂੰ ਸੌਂਪੀ, ਉਸ ਦਾ ਅਸੀਂ ਜ਼ਿਕਰ ਬਾਅਦ ਦੇ ਵਿੱਚ ਕਰਾਂਗੇ। ਔਰ ਅੱਜ ਜਿੰਨੀ ਇੱਕ ਹੀਅਰਿੰਗ ਉੱਥੇ ਹੋਈ ਜਾਂ ਭਾਰਤੀ ਨੁਮਾਇੰਦੇ ਨੂੰ ਫੇਸ ਕਰਨਾ ਪਿਆ, ਕਿਹੜੇ ਦੇਸ਼ਾਂ ਨੇ ਕਿਸ ਮੁੱਦੇ ਨੂੰ ਉਠਾਇਆ, ਉਹਦਾ ਬਰੀਫ ਸਿਨੋਪਸਿਸ ਮੈਂ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗਾ। ਔਰ ਜਿਹੜਾ ਉਸ ਸਭ ਦਾ ਕਰਕਸ ਸੀ ਜਾਂ ਉਹਦਾ ਜਸਟ ਸੀ ਜਾਂ ਸਾਰ ਸੀ, ਇਹ ਸੀ ਕਿ ਭਾਰਤ ਦੇ ਵਿੱਚ ਜਿਹੜੀ ਔਰਤਾਂ ਦੇ ਖਿਲਾਫ ਹਿੰਸਾ ਹੈ, ਦਲਿਤਾਂ ਦੇ ਖਿਲਾਫ ਹਿੰਸਾ ਹੈ ਔਰ ਘੱਟ ਗਿਣਤੀਆਂ ਦੇ ਖਿਲਾਫ ਮਾਈਨੋਰਿਟੀ, ਉਹਨੂੰ ਭਾਰਤ ਰੋਕੇ। ਔਰ ਇਹ ਜਿਹੜੀ ਜਨੇਵਾ ਦੀ ਬੈਠਕ ਦੇ ਵਿੱਚ ਇਹਨੂੰ ਜਿਵੇਂ ਮੈਂ ਕਿਹਾ ਹੀ ਹੈ ਕਿ ਯੂਨੀਵਰਸਲ ਪੀਰੀਓਡਿਕ ਰਿਵਿਊ ਸੀ ਔਰ ਮੁਕੁਲ ਰੋਹਤਗੀ ਭਾਰਤ ਦਾ ਅਟਾਰਨੀ ਜਨਰਲ ਆਇਆ
ਔਰ ਉਹਨੇ ਪਹਿਲਾਂ ਆਪਣੀ ਬਰੀਫਿੰਗ ਦਿੱਤੀ ਕਿ ਜੀ ਭਾਰਤ ਦੇ ਵਿੱਚ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ, ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਇਹ ਖੁੱਲੀ ਆਜ਼ਾਦੀ ਹੈ, ਅਸੀਂ ਇੱਕ ਧਰਮ ਨਿਰਪੇਖ ਦੇਸ਼ ਹੈ ਔਰ ਅਸੀਂ ਕਮਿਟਡ ਹੈ ਟੂ ਦਾ ਹਿਊਮਨ ਰਾਈਟਸ। ਜੀ ਹੁਣ ਜਿਨ੍ਹਾਂ ਦੇਸ਼ਾਂ ਨੇ ਉਹਨਾਂ ਨੂੰ ਭਾਰਤ ਨੂੰ ਜਵਾਬਦੇਹ ਬਣਾਇਆ, ਉਹਦੇ 'ਚ ਸਭ ਤੋਂ ਪਹਿਲਾਂ ਮੈਕਸੀਕੋ ਨੇ ਕਿਹਾ ਕਿ ਭਾਰਤ ਦੇ ਵਿੱਚ ਦਲਿਤਾਂ ਤੇ ਕੁੜੀਆਂ ਦੇ ਨਾਲ ਜਿਹੜਾ ਹਿੰਸਾ ਹੁੰਦੀ ਹੈ, ਭੇਦਭਾਵ ਹੁੰਦਾ ਹੈ ਔਰ ਜਿਹੜੀ ਸੈਕਸ਼ੂਅਲ ਐਕਸਪਲੋਇਟੇਸ਼ਨ ਹੈ, ਉਹ ਉਸ ਦੇ ਖਿਲਾਫ ਤੁਹਾਡਾ ਤੁਸੀਂ ਕੀ ਕਰ ਰਹੇ ਹੋ। ਸੋ ਜ਼ਾਹਿਰ ਹੈ ਸਵਾਲ ਪੁੱਛਣ ਦੇ ਨਾਲ ਹੀ ਸ਼ੁਰੂ ਹੁੰਦਾ ਔਰ ਉਹਨਾਂ ਨੇ ਸੁਝਾਅ ਦਿੱਤਾ ਕਿ ਭਾਈ ਇਹ ਤੁਹਾਨੂੰ ਇਸ ਦੇ ਉੱਤੇ ਕੰਟਰੋਲ ਕਰਨਾ ਪਏਗਾ, ਇਹ ਚੀਜ਼ਾਂ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਜੀ ਲੈਬਨਾਨ ਦੇ ਨੁਮਾਇੰਦੇ ਨੇ ਕਿਹਾ ਕਿ ਵੀ ਭਾਰਤ ਇਸ ਗੱਲ ਦੀ ਗਰੰਟੀ ਦੇ ਕਿ ਭਾਰਤ ਦੇ ਵਿੱਚ ਜਿਹੜੀ ਹੈ ਉਹ ਧਾਰਮਿਕ ਆਜ਼ਾਦੀ ਹੋਏ ਔਰ ਇਸ ਦੀ ਭਾਰਤ ਨੂੰ ਜਿਹੜੀ ਹੈ ਉਹ ਯਕੀਨੀ ਬਣਾਉਣਾ ਚਾਹੀਦਾ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਮਗਲਿੰਗ ਹੈ, ਇਹ ਵੀ ਭਾਰਤ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਹੋਏ ਜਾਂ ਡਰੱਗਸ ਦੀ ਹੋਏ, ਭਾਰਤ ਇੱਕ ਟ੍ਰਾਂਜ਼ਿਟ ਪੁਆਇੰਟ ਬਣਿਆ ਹੋਇਆ, ਅੱਡਾ ਬਣਿਆ ਹੋਇਆ, ਇਹਨੂੰ ਵੀ ਰੋਕਣ ਦੀ ਲੋੜ ਹੈ। ਲਿਥੁਆਨੀਆ ਨੇ ਸਭ ਤੋਂ ਜ਼ਿਆਦਾ ਜਿਹੜਾ ਭਾਰਤ ਨੂੰ ਭੰਨਿਆ ਮਨੁੱਖੀ ਅਧਿਕਾਰਾਂ ਦਾ ਹਨਨ ਹੋਣ ਕਰਕੇ, ਔਰ ਉਹਨਾਂ ਨੇ ਕਿਹਾ ਕਿ ਈਵਨ ਭਾਰਤ ਦੇ ਵਿੱਚ ਪੱਤਰਕਾਰ ਔਰ ਜਿਹੜੇ ਸਿਆਸੀ ਕਾਰਜਕਰਤਾ ਨੇ ਉਹ ਵੀ ਸੇਫ ਨਹੀਂ ਨੇ ਔਰ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਜੋ ਭਾਰਤ ਚੱਲ ਰਿਹਾ। ਲਾਤਵੀਆ ਨੇ ਜਿਹੜੀ ਔਰਤਾਂ ਦੇ ਖਿਲਾਫ ਹਿੰਸਾ ਖਤਮ ਕਰਨ ਦੀ ਅਪੀਲ ਕੀਤੀ। ਉੱਥੇ ਕੀਨੀਆ ਨੇ ਮਾਈਨੋਰਿਟੀਜ਼ ਦੇ ਨਾਲ ਔਰ ਔਰਤਾਂ ਦੇ ਖਿਲਾਫ ਹਿੰਸਾ ਔਰ ਭੇਦਭਾਵ ਜਿਹੜਾ ਹੈ ਇਸ ਮੁੱਦੇ ਨੂੰ ਜਿਹੜਾ ਹਾਈਲਾਈਟ ਕੀਤਾ ਔਰ ਭਾਰਤ ਦੇ ਨੁਮਾਇੰਦੇ ਨੇ ਕਿਹਾ ਜੀ ਅਸੀਂ ਉੱਥੇ ਕਾਨੂੰਨ ਬਣਾਏ ਹੋਏ ਨੇ ਦਲਿਤਾਂ ਦੇ ਖਿਲਾਫ ਹਿੰਸਾ ਰੋਕਣ ਲਈ। ਉਹਨਾਂ ਨੇ ਕਿਹਾ ਜੀ ਕਾਨੂੰਨ ਦਾ ਕੀ ਫਾਇਦਾ ਹੈ ਜੇ ਉਹ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਔਰ ਇਸ ਦੇ ਉੱਤੇ ਕੋਈ ਰੋਕ ਨਹੀਂ। ਜੀ ਇਟਲੀ ਨੇ ਇਹ ਕਿਹਾ ਕਿ ਵੀ ਭਾਰਤ ਦੇ ਵਿੱਚ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹ ਬਹੁਤ ਪੀੜਤ ਨੇ ਔਰ ਭਾਰਤ ਨੂੰ ਫਾਂਸੀ ਦੀ ਸਜ਼ਾ ਵੀ ਖਤਮ ਕਰਨੀ ਚਾਹੀਦੀ ਹੈ ਔਰ ਮਾਈਨੋਰਿਟੀਜ਼ ਨੂੰ ਜਸਟਿਸ ਦੇਣਾ ਚਾਹੀਦਾ। ਇਰਾਕ ਨੇ ਭਾਰਤ 'ਚ ਜਿਹੜੀ ਇਰਾਕ ਨੇ ਇਹ ਕਿਹਾ ਕਿ ਵੀ ਭਾਰਤ 'ਚ ਹਿਊਮਨ ਰਾਈਟਸ ਦਾ ਮੁੱਦਾ ਇਸ ਕਰਕੇ ਹੀ ਜ਼ਿਆਦਾ ਭਖ ਰਿਹਾ ਨੈਗੇਟਿਵ ਪੱਖ ਤੋਂ ਕਿ ਉੱਥੇ ਐਜੂਕੇਸ਼ਨ ਦੀ ਕਮੀ ਹੈ ਔਰ ਭਾਰਤ ਨੂੰ ਆਪਣਾ ਜਿਹੜਾ ਐਜੂਕੇਸ਼ਨ ਦੇ ਵਿੱਚ ਬਜਟ ਹੈ ਉਹ ਵਧਾਉਣਾ ਚਾਹੀਦਾ ਤਾਂ ਕਿ ਜਿਹੜੇ ਵਿਦਿਆਰਥੀਆਂ ਨੇ ਉਹਨਾਂ ਨੂੰ ਇਹ ਪਤਾ ਹੋਏ ਕਿ ਹਿਊਮਨ ਰਾਈਟਸ ਕੀ ਹੁੰਦੇ ਨੇ। ਸਪੇਨ ਨੇ ਦਾ ਜਿਹੜਾ ਨੁਮਾਇੰਦਾ ਸੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੈਰਿਜ ਦੇ ਵਿੱਚ ਵੀ ਜਿਹੜੇ ਬਲਾਤਕਾਰ ਹੁੰਦੇ ਨੇ ਉਸ ਨੂੰ ਅਪਰਾਧ ਦੀ ਸ਼੍ਰੇਣੀ 'ਚ ਰੱਖਿਆ ਜਾਏ ਔਰ ਔਰਤਾਂ ਦੇ ਖਿਲਾਫ ਹਿੰਸਾ ਤੇ ਆਨਰ ਕਿਲਿੰਗ ਜਿਹੜੀ ਹੈ ਔਰ ਬਾਲ ਮਜ਼ਦੂਰੀ ਇਹ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਨੇ। ਸਾਰੀਆਂ ਗੱਲਾਂ ਇਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ। ਆਈਸਲੈਂਡ ਨੇ ਕਿਹਾ ਕਿ ਭਾਵੇਂ ਭਾਰਤ 'ਚ ਕਾਨੂੰਨ ਨੇ ਪਰ ਇਹਦੇ ਬਾਵਜੂਦ ਔਰਤਾਂ ਔਰ ਲੜਕੀਆਂ ਦੇ ਖਿਲਾਫ ਹਿੰਸਾ 'ਚ ਕੋਈ ਕਮੀ ਨਹੀਂ ਹੋਈ ਔਰ ਆਈਸਲੈਂਡ ਨੇ ਕਿਹਾ ਕਿ ਵੀ ਧਾਰਾ 377 ਨੂੰ ਵਾਪਸ ਲਿਆ ਜਾਏ ਔਰ ਇਹ ਧਾਰਾ 377 ਇਹ ਹੈ ਜਿਹਦੇ ਤਹਿਤ ਜਿਹੜੀ ਹੋਮੋਸੈਕਸ਼ੁਅਲਿਟੀ ਹੈ ਉਹ ਅਪਰਾਧ ਹੈ, ਉਹ ਉੱਥੇ ਕ੍ਰਾਈਮ ਹੈ। ਉਹਦੇ 'ਚ ਭਾਰਤ ਨੇ ਕਿਹਾ ਜੀ ਇਸ ਮੁੱਦੇ ਦੇ ਉੱਤੇ ਸਾਡਾ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਔਰ ਫਾਂਸੀ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਰੇਅਰੈਸਟ ਆਫ ਦਾ ਰੇਅਰ ਕੇਸਿਸ ਦੇ ਵਿੱਚ ਦਿੰਦੇ ਔਰ ਸਵਿਟਜ਼ਰਲੈਂਡ ਨੇ ਸਿਵਲ ਸੁਸਾਇਟੀ ਤੇ ਜਿਹੜੀਆਂ ਪਾਬੰਦੀਆਂ ਭਾਰਤ 'ਚ ਲੱਗ ਰਹੀਆਂ ਨੇ, ਮਾਈਨੋਰਿਟੀਜ਼ ਤੇ ਹਮਲੇ ਹੋ ਰਹੇ ਨੇ, ਇਸ ਦੇ ਉੱਤੇ ਚਿੰਤਾ ਦਾ ਇਜ਼ਹਾਰ ਕੀਤਾ ਔਰ ਉਹਨੇ ਖਾਸ ਤੌਰ ਤੇ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਜਿਹਦੇ ਥੱਲੇ ਫੌਜ ਨੂੰ ਖੁੱਲੀ ਛੁੱਟੀ ਹੈ ਜੋ ਕਸ਼ਮੀਰ 'ਚ ਕਰ ਰਹੀ ਹੈ, ਮਣੀਪੁਰ 'ਚ ਕਰ ਰਹੀ ਹੈ, ਨਾਰਥ ਈਸਟ ਕੀਤਾ ਹੈ, ਪੰਜਾਬ 'ਚ ਕੀਤਾ ਹੈ, ਉਹਨਾਂ ਨੇ ਕਿਹਾ ਕਿ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਖਤਮ ਹੋਣਾ ਚਾਹੀਦਾ। ਇਹ ਸਵਿਟਜ਼ਰਲੈਂਡ ਨੇ ਕਿਹਾ। ਪਾਕਿਸਤਾਨ ਦੇ ਨੁਮਾਇੰਦੇ ਨੇ ਕਿਹਾ ਕਿ ਭਾਰਤ ਜਿਹੜਾ ਹੈ ਉਹ ਆਪਣੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਪੈਲਟ ਗਨਸ ਦਾ ਇਸਤੇਮਾਲ ਕਰ ਰਿਹਾ ਹੈ। ਜਿਹੜੇ ਸ਼ਾਂਤਮਈ ਪ੍ਰੋਟੈਸਟਰ ਨੇ ਉਹਨਾਂ ਨੂੰ ਅੰਨੇ ਕੀਤਾ ਜਾ ਰਿਹਾ ਔਰ ਇਹ ਪੈਲਟ ਗਨਸ ਦਾ ਇਸਤੇਮਾਲ ਜਿਹੜਾ ਹੈ ਉਹ ਬੰਦ ਹੋਣਾ ਚਾਹੀਦਾ। ਮੈਂ ਸਮਝਦਾ ਵੀ ਪਾਕਿਸਤਾਨ ਨੂੰ ਮੋਰ ਸਟਰੋਂਗਰ ਆਪਣਾ ਕੇਸ ਦੇਣਾ ਚਾਹੀਦਾ ਸੀ ਦੈਨ ਸਿਰਫ ਪੈਲਟ ਗਨਸ ਦੀ ਗੱਲ ਕਰਨ ਦਾ। ਗੁਲਾਮਾਂ ਦਾ ਹਾਲ ਜਾਂ ਜਿਹੜੇ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਨੇਪਾਲ ਤੇ ਬੰਗਲਾਦੇਸ਼ ਨੇ ਭਾਰਤ ਦੇ ਵਿੱਚ ਹਿਊਮਨ ਰਾਈਟਸ ਦੀ ਸਿਚੁਏਸ਼ਨ ਦੀ ਤਾਰੀਫ ਕੀਤੀ। ਹੁਣ ਬੰਗਲਾਦੇਸ਼ ਇੱਕ ਖੁਦ ਮੁਸਲਿਮ ਕੰਟਰੀ ਹੈ, ਉਹਨਾਂ ਨੂੰ ਨਹੀਂ ਪਤਾ ਹੈ ਵੀ ਉੱਥੇ ਕੀ ਇਹ ਹੈ ਜਦੋਂ ਤੁਸੀਂ ਆਪਣੀ ਜ਼ਹਿਨੀਅਤ ਗੁਲਾਮ ਕਰ ਦਿੰਦੇ ਹੋ ਜਾਂ ਕਿਸੇ ਦੀਆਂ ਫੇਵਰਸ ਜਾਂ ਕਿਸੇ ਦੇ ਧਨ ਦੇ ਥੱਲੇ ਜਿਉਂਦੇ ਹੋ। ਅਮਰੀਕਾ ਨੇ ਇਹ ਕਿਹਾ ਕਿ ਵੀ ਜਿਹੜਾ 2016 ਦਾ ਫੈਸਲਾ ਸੀ ਸੁਪਰੀਮ ਕੋਰਟ ਦਾ ਜਿਹਦੇ 'ਚ ਉਹਨੇ ਕਿਹਾ ਕਿ ਵੀ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ
ਇਸ ਦੇ ਤਹਿਤ ਜਿਹੜਾ ਉਸ ਫੌਜੀ ਸਜ਼ਾ ਤੋਂ ਮੁਕਤ ਨਹੀਂ ਹੋਣੇ ਚਾਹੀਦੇ। ਉਹਨਾਂ ਨੇ ਅਮਰੀਕਾ ਨੇ ਤਾਰੀਫ ਕੀਤੀ ਔਰ ਅਮਰੀਕਾ ਨੇ ਇਹ ਕਿਹਾ ਕਿ ਭਾਰਤ 'ਚ ਅਜੇ ਵੀ ਦਲਿਤਾਂ ਦੇ ਖਿਲਾਫ ਔਰ ਮਾਈਨੋਰਟੀਜ਼ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਭੇਦਭਾਵ ਜਾਰੀ ਹੈ। ਆਸਟਰੀਆ ਨੇ ਭਾਰਤ ਦੇ ਵਿੱਚ ਆਰਮਡ ਫੋਰਸਿਸ ਸਪੈਸ਼ਲ ਐਕਟ ਦੀ ਵੀ ਜਿਹੜੀ ਹੈ ਉਹਨਾਂ ਨੇ ਨਿਖੇਧੀ ਕੀਤੀ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਦੂਸਰਾ ਐਕਟ AFCRA ਹੈ ਜਿਹਦੇ ਤਹਿਤ ਵਿਦੇਸ਼ਾਂ 'ਚੋਂ ਜਿਹੜੇ ਫੰਡ NGOs ਨੂੰ ਜਾਂਦੇ ਸੀ ਉਹਨਾਂ NGOs ਨੂੰ ਬੰਦ ਕਰਨਾ ਜਿਹੜਾ ਇਹ ਠੀਕ ਨਹੀਂ ਹੈ। ਔਰ ਕੁਝ ਦੇਸ਼ਾਂ ਨੇ ਇਹ ਵੀ ਕਿਹਾ ਵੀ ਭਾਰਤ ਨੇ ਜਿਹੜੀ ਕਨਵੈਨਸ਼ਨ ਅਗੇਂਸਟ ਟਾਰਚਰ ਹੈ ਜੀ ਉਸ ਨੂੰ ਦੇ ਉੱਤੇ ਉਹਦੀ ਪੁਸ਼ਟੀ ਨਹੀਂ ਕੀਤੀ ਹੋਈ, ਉਹਨੂੰ ਰੈਟੀਫਾਈ ਨਹੀਂ ਕੀਤਾ ਹੋਇਆ। ਔਰ ਅਫਰੀਕਨ ਦੇਸ਼ਾਂ ਨੇ ਖਾਸ ਤੌਰ ਤੇ ਮਸਲਾ ਚੁੱਕਿਆ ਕਿ ਕਿਵੇਂ ਜਿਹੜੇ ਅਫਰੀਕਨ ਮੂਲ ਦੇ ਵਿਦਿਆਰਥੀ ਉੱਥੇ ਪੜ੍ਹਦੇ ਨੇ ਉਹਨਾਂ ਦੇ ਖਿਲਾਫ ਨਸਲੀ ਹਿੰਸਾ ਹੈ। ਭਾਰਤੀ ਨੁਮਾਇੰਦੇ ਨੇ ਕਿਹਾ ਜੀ ਨਹੀਂ ਇਹ ਨਸਲੀ ਹਿੰਸਾ ਨਹੀਂ ਹੈ। ਹਾਲਾਂਕਿ ਫੈਕਟ ਇਹ ਹੈ ਵੀ ਅੱਜ ਹੀ ਇੱਕ ਖਬਰ ਸੀ ਕਿ ਨਾਈਜੀਰੀਆ ਮੂਲ ਦੀ ਜਿਹੜੀ ਇੱਕ ਬੀਬੀ ਨੇ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਆਪਣਾ ਆਪ ਐਂਡ ਕਰ ਲਿਆ। ਸੋ ਉੱਥੇ ਜੋ ਹੁੰਦਾ ਜੋ ਰਿਪੋਰਟ ਹੁੰਦਾ ਉਹ ਬਹੁਤ ਥੋੜਾ ਹੁੰਦਾ, ਉਹਨਾਂ ਦੇ ਨਾਲ ਬਹੁਤ ਬਦਸਲੂਕੀ ਕੀਤੀ ਜਾਂਦੀ ਹੈ। ਸਿਰਫ ਇਹੀ ਨਹੀਂ ਕਿ ਕਾਲੇ ਮੂਲ ਦੇ ਜਿਹੜੇ ਉੱਤਰ ਪੂਰਬ ਦੇ ਨੇ, ਅਸਾਮ, ਮਨੀਪੁਰ, ਦੂਜੇ ਇਹਨਾਂ ਨੂੰ ਜਿਹੜਾ ਬਹੁਤ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ, ਕੋਈ ਘਰ ਨਹੀਂ ਦਿੰਦਾ ਇਹਨਾਂ ਨੂੰ ਪ੍ਰਾਈਵੇਟਲੀ, ਔਰ ਇਹ ਪ੍ਰਚਾਰਿਆ ਹੋਇਆ ਕਿ ਜੀ ਇਹ ਡਰੱਗਸ ਵੇਚਦੇ ਨੇ। ਔਰ ਉਹਨਾਂ ਦੇ ਨਾਲ ਈਵਨ ਉਹਨਾਂ ਦੇ ਅਸਾਮ ਦੇ ਚੀਫ ਮਿਨਿਸਟਰ ਨੇ ਪਿਛਲੇ ਦਿਨਾਂ 'ਚ ਕਿਹਾ ਜੀ ਮੈਂ ਵੀ ਜਦੋਂ ਟਰੈਵਲ ਕਰਦਾ ਹਾਂ ਤਾਂ ਮੈਂ ਨਸਲੀ ਨਫ਼ਰਤ ਦਾ ਸ਼ਿਕਾਰ ਹੁੰਦਾ। ਸੋ ਕੁੱਲ ਮਿਲਾ ਕੇ ਭਾਰਤ ਦੀ ਚੰਗੀ ਖਿਚਾਈ ਹੋਈ ਹੈ। ਸੋ ਜ਼ਾਹਰ ਹੈ ਜੇ ਫਾਈਨਲ ਰਿਪੋਰਟ ਉਹਦੇ ਚੋਂ ਕੀ ਨਿਕਲੇਗੀ ਪੀਰੀਓਡਿਕ ਰਿਵਿਊ ਚੋਂ, ਪਰ ਇਹ ਜਿੰਨੇ ਕੁ ਵੀ ਨੁਕਤੇ ਆਏ ਨੇ ਇਹ ਅਸੀਂ ਵੈਲਕਮ ਕਰਦੇ ਹਾਂ ਕਿ ਐਟਲੀਸਟ ਮਾਈਨੋਰਟੀਜ਼ ਦਾ ਇਸ਼ੂ ਰਿਪੀਟਡਲੀ ਆਇਆ। ਪਰ ਬਹੁਤ ਕੰਪਰੈਹੈਂਸਿਵ ਜਿਹੜੀ ਰਿਪੋਰਟ ਹਿਊਮਨ ਰਾਈਟਸ ਵਾਚ ਨੇ ਇਸ ਅੱਜ ਦੇ ਪੀਰੀਓਡਿਕ ਰਿਵਿਊ ਤੋਂ ਪਹਿਲਾਂ ਉਹਨਾਂ ਨੂੰ ਸੌਂਪੀ ਸੀ, ਬੜੀ ਇੰਪ੍ਰੈਸਿਵ, ਔਰ ਉਹਦੇ 'ਚ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਭਾਰਤ ਨੂੰ ਇਸ ਗੱਲ ਦੇ ਲਈ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਹ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਿਆਂ ਨੇ ਉਹਨਾਂ ਨੂੰ ਹੀ ਨਿਸ਼ਾਨੇ ਤੇ ਲਿਆਂਦਾ ਹੋਇਆ, NGOs ਬੰਦ ਕੀਤੀਆਂ ਜਾ ਰਹੀਆਂ। ਔਰ ਉਹਨਾਂ ਨੇ ਇਹ ਕਿਹਾ ਕਿ UN review comes at a time when freedoms long cherished in India are seriously being challenged and critics are increasingly under attack। ਕਿ ਰਿਵਿਊ ਉਦੋਂ ਹੀ ਆਇਆ ਹੈ ਜਦੋਂ ਕਿ ਭਾਰਤ ਦੀਆਂ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਔਰ ਜਿਹੜੇ ਸਰਕਾਰ ਦੀ ਆਲੋਚਨਾ ਕਰਦੇ ਨੇ ਉਹਨਾਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ। ਔਰ ਇਹ ਸੈਡ ਮੀਨਾਕਸ਼ੀ ਗਾਂਗੁਲੀ, ਸਾਊਥ ਏਸ਼ੀਆ ਡਾਇਰੈਕਟਰ ਐਟ ਹਿਊਮਨ ਰਾਈਟਸ ਵਾਚ, ਇਹ ਬੜੀ ਬਹਾਦਰ ਔਰਤ ਹੈ, ਹਾਲਾਂਕਿ ਹਿੰਦੂ ਮੂਲ ਦੀ ਬੰਗਾਲਣ ਹੈ ਲੇਕਿਨ ਹਮੇਸ਼ਾ ਟਾਈਮਲੀ ਔਰ ਬੜੀ ਫਰਮਲੀ ਹੁੰਦਾ ਹੈ। ਇਹਨੇ ਕਿਹਾ ਬੀਬੀ ਗਾਂਗੁਲੀ ਨੇ UN ਮੈਂਬਰ ਕੰਟਰੀ ਸ਼ੁੱਡ ਰੇਜ਼ ਅਲਾਰਮ ਬੈਲਸ that India's proud history of respect for peaceful dissent, crucial for protecting the poor and vulnerable, is at real risk। ਉਹਨੇ ਕਿਹਾ ਜੀ ਖੰਤਰੇ ਦੀਆਂ ਘੰਟੀਆਂ ਵਜਾਓ ਕਿ ਭਾਰਤ ਦਾ ਜੋ ਸੀ ਥੋੜਾ ਬਹੁਤ ਇਹਨਾਂ ਦਾ ਰੈਕਰਡ ਉਹ ਵੀ ਇਹਨਾਂ ਨੇ ਬਿਲਕੁਲ ਉਹਨੂੰ ਖਰਾਬ ਕਰ ਦਿੱਤਾ ਹੈ। ਔਰ ਉੱਥੇ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਵੀ ਤੁਸੀਂ ਵਿਚਾਰ ਜਿਹੜਾ ਭੇਦ ਹੈ ਜਾਂ ਵਿਚਾਰ ਵਿਰੋਧ ਹੈ ਉਹ ਪ੍ਰਗਟਾਵਾ ਉਹਦਾ ਨਹੀਂ ਕਰ ਸਕਦੇ। ਔਰ ਉਹਨਾਂ ਨੇ ਖਾਸ ਤੌਰ ਤੇ ਜਿਹੜੀ ਫੰਡਿੰਗ ਬਾਹਰਲੀਆਂ NGOs 2 ਦਰਜਨ ਤੋਂ ਜ਼ਿਆਦਾ NGOs ਨੂੰ ਉਹਨਾਂ ਨੇ ਬੰਦ ਕੀਤੀ ਹੈ ਉਸ ਦਾ ਜ਼ਿਕਰ ਕੀਤਾ ਹੈ। ਔਰ ਸੈਡੀਸ਼ਨ ਲਾਜ਼ ਟੂ ਕੰਟੇਨ ਪੀਸਫੁਲ ਡਾਈਸੈਂਟ ਕਿ ਵੀ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਏ ਦਿੰਦੇ ਨੇ ਉਹਨਾਂ ਨੂੰ ਦੇਸ਼ ਧਰੋਹੀ ਬਣਾਇਆ ਹੋਇਆ। ਯੂਨਾਈਟਿਡ ਨੇਸ਼ਨਸ ਮੈਂਬਰ ਕੰਟਰੀ ਸ਼ੁੱਡ ਕਾਲ ਔਨ ਇੰਡੀਆ ਟੂ ਸਟਾਪ targeting non-governmental organizations and others who criticize the government for its policies, Human Rights Watch said today। ਉਹਨਾਂ ਨੇ ਅੱਗੋਂ ਇਹ ਕਿਹਾ ਕਿ Human Rights Watch submission to the UN India highlights the government's abuse of overly broad laws to clamp down on NGOs and on the right to freedom of expression। The submission also details India's failure to contain and prosecute vigilante attacks on minorities by groups supporting the ruling Bharatiya Janata Party and the lack of accountability for killings, torture and other serious violations by state security forces। ਕਿ ਆਹ ਸਾਰੀਆਂ ਕਰਤੂਤਾਂ ਕਰ ਰਹੇ ਨੇ, ਟਾਰਚਰ, ਕਿਲਿੰਗਸ ਔਰ ਵਿਜੀਲਾਂਟੇ ਗਰੁੱਪ ਨੇ ਇਹਨਾਂ ਦੇ ਹਿੰਦੂ ਤਵੀਆਂ ਦੇ, ਔਰ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਕੋਈ ਜਿਹੜਾ ਅਕਾਊਂਟੇਬਲ ਨਹੀਂ ਬਣਾ ਰਹੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ UN ਮੈਂਬਰ ਕੰਟਰੀ ਸ਼ੁੱਡ ਰੇਜ਼ ਅਲਾਰਮ ਬੈਲਸ, ਮੈਂ ਆਲਰੇਡੀ ਪੜ੍ਹ ਦਿੱਤਾ ਹੈ ਕਿਉਂਕਿ ਹੈਡਲਾਈਨ 'ਚ ਵੀ ਸੀ ਹੈ। ਹਾਂ, most urgently UN member countries should flag concerns over the arbitrary use of Foreign Contributions Regulations Act to restrict foreign funding for NGOs, which a UN special rapporteur concluded
was not in conformity with international law, principles and standards। ਕਿ ਜਿਹੜੀਆਂ ਉੱਥੇ NGO ਗਰੀਬ ਬੱਚਿਆਂ ਨੂੰ ਕੋਈ ਪੜ੍ਹਾਈ ਦੇ ਲਈ ਕੋਈ ਫੂਡ ਦੇ ਲਈ ਕਰ ਰਹੀਆਂ ਉੱਥੇ ਉਹਨਾਂ ਨੇ ਸਭ RSS ਦੀਆਂ ਆਪਣੀਆਂ ਥੋਪ ਦਿੱਤੀਆਂ, ਉਹਨਾਂ ਤੇ ਪਾਬੰਦੀ ਲਾ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਇੰਟਰਨੈਸ਼ਨਲ ਲਾਅ ਹੈ ਔਰ ਪ੍ਰਿੰਸੀਪਲ ਨੇ ਔਰ ਸਟੈਂਡਰਡ ਇਹਦੇ ਮੁਤਾਬਕ ਨਹੀਂ ਹੈ ਜੋ ਇੰਡੀਆ ਇਸ ਕਿਸਮ ਦੀਆਂ ਕਾਰਵਾਈਆਂ ਕਰ ਰਿਹਾ। ਔਰ since the BJP led government under Prime Minister Modi took office in 2014, extremist Hindu groups have led mobs across the country to enforce Hindu nationalism। ਉਹਨੇ ਕਿਹਾ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ 2014 ਦੀ, ਇਹ ਜਿਹੜੇ ਐਕਸਟ੍ਰੀਮਿਸਟ ਹਿੰਦੂ ਗਰੁੱਪਾਂ ਦੀਆਂ ਭੀੜਾਂ ਨੇ ਇਹ ਹਿੰਦੂ ਰਾਸ਼ਟਰਵਾਦ ਲਾਗੂ ਕਰਨ ਦੇ ਨਾਂ ਥੱਲੇ ਚਾਰ ਚੁਫੇਰੇ ਹਮਲੇ ਕਰ ਰਹੀਆਂ ਨੇ। ਪੀਸਫੁਲ ਕ੍ਰਿਟਿਕਸ ਆਫ ਦਾ ਗਵਰਨਮੈਂਟ ਹੈਵ ਬੀਨ ਚਾਰਜਡ ਵਿਦ ਸੀਰੀਅਸ ਕ੍ਰਾਈਮਸ ਸੱਚ ਐਜ਼ ਸੈਡੀਸ਼ਨ, ਕਿ ਜਿਹੜੇ ਸ਼ਾਂਤਮਈ ਤਰੀਕੇ ਨਾਲ ਵੀ ਸਰਕਾਰ ਦੀਆਂ ਨੀਤੀਆਂ ਨੂੰ ਚੈਲੰਜ ਕਰਦੇ ਨੇ ਉਹਨਾਂ ਤੇ ਦੇਸ਼ ਧਰੋਹ ਦੇ ਚਾਰਜ ਲੱਗਦੇ ਨੇ। There have been numerous incidents of violence against members of Dalit, Muslim, ट्राइबल एंड क्रिश्चन कम्युनिटीज़ के बहुत सारिया घटनावां हुई ने दलितां, मुसलमाना, आदिवासियों ते ईसाई कम्युनिटियां के खिलाफ। हिंदू विजिलेंटे ग्रुप्स किल्ड एट लीस्ट 10 Muslims in separate incidents across the country since 2015 over suspicion that they killed, sold or bought cows for beef। Churches were attacked in several states in 2015 के पिछले ਇੱਕ ਸਾਲ ਦੇ ਵਿੱਚ 10 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਨੇ ਕਿ ਜੀ ਇਹ ਗਾਂ ਦਾ ਵਪਾਰ ਕਰਦੇ ਨੇ ਜਾਂ ਗਾਂ ਖਾਂਦੇ ਨੇ। ਔਰ 2015 ਚ ਬਹੁਤ ਸਾਰੇ ਚਰਚਾਂ ਦੇ ਉੱਤੇ ਵੀ ਹਮਲਾ ਹੋਇਆ। The authorities didn't press robustly for prosecution of those responsible for the violence, and immunity for the assailants has contributed to a sense of government indifference to religious intolerance and majority targeting of minority communities। ਕਿ ਕੋਈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਹੋਣ ਨੇ ਇਹ ਸੁਨੇਹਾ ਦਿੱਤਾ ਘੱਟ ਗਿਣਤੀਆਂ ਨੂੰ ਕਿ ਵੀ ਇੱਥੇ ਹੁਣ ਧਾਰਮਿਕ ਜਿਹੜੀ ਹੈ ਸਹਿਨਸ਼ੀਲਤਾ ਮੁੱਕ ਗਈ ਹੈ ਔਰ ਸਰਕਾਰ ਜਿਹੜੀ ਹੈ ਉਹ ਹਮਲਾ ਕਰਨ ਵਾਲਿਆਂ ਦੇ ਨਾਲ ਹੈ ਜਾਂ ਇਨਡਿਫਰੈਂਟ ਹੈ ਇਹ ਸਾਰੇ ਤੋਂ। ਸਿਕਿਉਰਿਟੀ ਫੋਰਸਿਸ ਐਂਡ ਪਬਲਿਕ ਆਫੀਸ਼ੀਅਲਸ ਰਿਮੇਨ ਲਾਰਜਲੀ ਅਨਅਕਾਊਂਟੇਬਲ ਫॉर ਸੀਰੀਅਸ ਹਿਊਮਨ ਰਾਈਟਸ ਅਬਿਊਜ਼ਸ, ਕਿ ਜਿਹੜੇ ਗੰਭੀਰ ਉਲੰਘਣਾ ਦੀਆਂ ਘਟਨਾਵਾਂ ਨੇ ਉਹਨਾਂ ਬਾਰੇ ਸੁਰੱਖਿਆ ਦਸਤੇ ਔਰ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਬਿਲਕੁਲ ਜਵਾਬਦੇਹ ਨਹੀਂ ਨੇ। May 2015 report by UN Special Rapporteur on extrajudicial execution conclude that impunity remains a serious problem and expressed regret that India had not repealed or at least significantly amended the Armed Forces Special Powers Act। उन्होंने कहा कि जी ये कोई जवाबदेही नहीं है, एक्ट भी उत्थे ही है, उन्हें उन्होंने वापस भी नहीं लिया और अमेंड भी नहीं किया। नतीजे के तौर पर जिहड़ा ये सारा पार्ट लगातारता दे नाल वापर रहा। फिर कश्मीर की गल वेरवे नाल कीती है कि किवें जुलाई 2016 तो लैके 100 तो ज़्यादा मौतां हुईयां ने, left thousands injured including protesters, bystanders and members of security forces। भी हज़ारां ਜ਼ਖਮੀ ਨੇ ਜਿਨ੍ਹਾਂ ਦੇ ਵਿੱਚ ਪ੍ਰੋਟੈਸਟਰ ਵੀ ਔਰ ਸਿਕਿਉਰਿਟੀ ਦਸਤੇ ਵੀ ਸ਼ਾਮਲ ਨੇ। ਫਿਰ ਆਦੀਵਾਸੀਆਂ ਦੇ ਖਿਲਾਫ ਜਿਹੜੀ ਵਾਇਲੈਂਸ ਹੈ, ਨਿਊਮਰਸ ਮੈਂਬਰਸ ਆਫ ਟ੍ਰਾਈਬਲ ਕਮਿਊਨਿਟੀਜ਼ ਅਕ੍ਰੋਸ ਦਾ ਕੰਟਰੀ have been arbitrarily arrested and detained as suspected Maoist sympathizers across the country। ਕਿ ਹਜ਼ਾਰਾਂ ਜਿਹੜੇ ਨੇ ਉਹ ਉਹਨਾਂ ਨੂੰ ਮਾਓਇਸਟ ਕਹਿ ਕੇ ਆਦੀਵਾਸੀਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਹੈ। across the as well as journalists, lawyers and activists in Chhattisgarh state faced harassment and arbitrary arrest। even ਜਿਹੜੇ ਪੱਤਰਕਾਰ ਜਾਂ ਵਕੀਲ ਹਮਦਰਦੀ ਰੱਖਦੇ ਨੇ ਉਹਨਾਂ ਨੂੰ ਵੀ ਝੂਠੇ ਕੇਸਾਂ 'ਚ ਗ੍ਰਿਫਤਾਰ ਕੀਤਾ ਜਾਂਦਾ ਹੈ। ਪੁਲਿਸ ਰਿਫਾਰਮਸ ਰਿਮੇਨਡ ਸਟਾਲਡ even as police were accused of torture and extrajudicial killings in a number of new cases। ਕਿ ਪੁਲਿਸ ਨੂੰ ਕਿਹਨੇ ਹੱਥ ਪਾਣਾ ਹੈ, ਉਹ ਝੂਠੇ ਪੁਲਿਸ ਮੁਕਾਬਲੇ ਵੀ ਬਣਾ ਰਹੇ ਨੇ, ਟਾਰਚਰ ਵੀ ਕਰਦੇ ਨੇ। ਔਰ ਇਹ ਹਿਊਮਨ ਰਾਈਟਸ ਦੀ ਗੱਲ ਕਰਨ ਤੋਂ ਬਾਅਦ ਜਿਹੜੀਆਂ ਇੰਟਰਨੈਸ਼ਨਲ ਕਮਿਟਮੈਂਟਸ ਤੋਂ ਇੰਡੀਆ ਦੌੜਿਆ ਹੋਇਆ ਹੈ, ਜਿਹੜੀਆਂ ਸੰਧੀਆਂ ਨੂੰ ਉਹਨੇ ਦਸਤਖਤ ਕਰ ਦਿੱਤੇ ਪਰ ਉਹਨਾਂ ਨੂੰ ਰੈਟੀਫਾਈ ਨਹੀਂ ਕੀਤਾ। ਪਹਿਲਾਂ ਸਿਗਨੇਚਰ ਹੁੰਦਾ ਹੈ, ਫਿਰ ਉਹਦੀ ਜਿਹੜੀ ਹੈ ਪ੍ਰੌੜਤਾ ਹੁੰਦੀ ਹੈ ਜਾਂ ਜਿਹਨੂੰ ਜਿਹੜੀ ਹੈ ਰੈਟੀਫਾਈ ਕਰਨਾ ਕਹਿੰਦੇ ਨੇ। ਸੋ ਜਿਹੜੀਆਂ ਇੰਡੀਅਨ ਗਵਰਨਮੈਂਟ ਆਲਸੋ ਫੇਲ ਟੂ ਕੈਰੀ ਆਊਟ ਰਿਕਮੈਂਡੇਸ਼ਨਸ ਫਰੋਮ ਪ੍ਰੀਵੀਅਸ UPR ਰਿਵਿਊ ਟੂ ਰੈਟੀਫਾਈ ਕੀ ਹਿਊਮਨ ਰਾਈਟਸ ਟ੍ਰੀਟੀਜ਼। ਜਿਹੜੀਆਂ ਟ੍ਰੀਟੀਜ਼ ਭਾਰਤ ਨੇ ਰੈਟੀਫਾਈ ਨਹੀਂ ਕੀਤੀਆਂ ਉਹਨਾਂ ਦੇ ਵਿੱਚ ਦੇ ਇਨਕਲੂਡ ਕਨਵੈਨਸ਼ਨ ਅਗੇਂਸਟ ਟਾਰਚਰ ਐਂਡ ਇਟਸ ਆਪਸ਼ਨਲ ਪ੍ਰੋਟੋਕਾਲ। ਹੁਣ ਇਸੇ ਲਈ ਭਾਰਤ 'ਚ ਤਸੀਹੇ ਦਿੱਤੇ ਜਾਂਦੇ ਨੇ ਹਰ ਗ੍ਰਿਫਤਾਰ ਬੰਦੇ ਨੂੰ, ਕਿਉਂਕਿ ਉਹ ਇੰਟਰਨੈਸ਼ਨਲੀ ਉਹਨਾਂ ਨੇ ਇਹਨੂੰ ਇਸ ਸੰਧੀ ਨੂੰ ਜਿਹੜਾ ਉਹਨੂੰ ਰੈਟੀਫਾਈ ਨਹੀਂ ਕੀਤਾ ਹੈ। ਔਰ ਇਹ ਵੀ ਨਹੀਂ ਕੀਤਾ ਹੈ ਉਹਨਾਂ ਨੇ
ਇਸੇ ਤਰ੍ਹਾਂ ਦਾ ਕਨਵੈਨਸ਼ਨ ਫॉर द ਪ੍ਰੋਟੈਕਸ਼ਨ ਆਫ ਆਲ ਪਰਸਨਸ ਫਰਮ ਐਨਫੋਰਸਡ ਡਿਸਅਪੀਅਰੈਂਸ, ਇਹਨੂੰ ਵੀ ਨਹੀਂ ਇਹਨਾਂ ਨੇ ਰੈਟੀਫਾਈ ਕੀਤਾ। ਇਹਦਾ ਮਤਲਬ ਹੈ ਪੁਲਿਸ ਜਿਹਨੂੰ ਮਰਜ਼ੀ ਚੁੱਕ ਕੇ ਗਾਇਬ ਕਰ ਦਿਓ, ਕੋਈ ਜਵਾਬਦੇਹ ਨਹੀਂ ਹੈ। ਜੇ ਉਸ ਟੀਟੀ ਦੇ ਦਸਤਖਤ ਕਰਨਗੇ ਫਿਰ ਇੰਟਰਨੈਸ਼ਨਲੀ ਜਵਾਬਦੇਹ ਹੁੰਦੇ ਨੇ, ਫਿਰ ਉਹ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਇੰਟਰਨੈਸ਼ਨਲ ਲਾਅ ਦੇ ਥੱਲੇ ਜਵਾਬਦੇਹ ਹੁੰਦੇ। ਪਰ ਇਹਨਾਂ ਨੇ ਉਸ ਟੀਟੀ ਦੇ ਉੱਤੇ ਵੀ ਜਿਹੜਾ ਹੈ ਕਿ ਬਈ ਫੋਰਸ ਡਿਸਅਪੀਅਰੈਂਸਿਸ ਦੀ ਜਿਹੜੀ ਟ੍ਰੀਟੀ ਹੈ ਉਹਦੇ ਤੇ ਵੀ ਦਸਤਖਤ ਨਹੀਂ ਕੀਤੇ। ਦਾ ਆਪਸ਼ਨਲ ਪ੍ਰੋਟੋਕੋਲ ਟੂ ਦਾ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਐਬੋਲਿਸ਼ਿੰਗ ਦਾ ਡੈਥ ਪੈਨਲਟੀ, ਮੌਤ ਦੀ ਸਜ਼ਾ ਖਤਮ ਕਰਨ ਵਾਲੀ ਟ੍ਰੀਟੀ ਤੇ ਵੀ ਇਹਨਾਂ ਨੇ ਦਸਤਖਤ ਨਹੀਂ, ਉਹਨੂੰ ਰੈਟੀਫਾਈ ਨਹੀਂ ਕੀਤਾ। ਐਂਡ ਦਾ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਕਨਵੈਨਸ਼ਨ ਨੰਬਰ 189 ਔਨ ਡੋਮੈਸਟਿਕ ਵਰਕ, ਔਰ ਇਹ ਜਿਹੜੀ ਕਨਵੈਨਸ਼ਨ 189 ਹੈ ਇਹਨੂੰ ਵੀ ਇਹਨਾਂ ਨੇ ਜਿਹੜਾ ਰੈਟੀਫਾਈ ਨਹੀਂ ਕੀਤਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦਾ ਕੰਮ ਇਹੀ ਹੁੰਦਾ ਹੈ, ਉਹਨਾਂ ਨੇ ਰਿਪੋਰਟ ਤਿਆਰ ਕਰਨੀ ਹੁੰਦੀ ਹੈ, ਠੀਕ ਟਾਈਮ ਤੇ ਪ੍ਰੈਜ਼ੈਂਟ ਕਰਨੀ ਹੁੰਦੀ ਹੈ ਜੀ। ਔਰ ਇਹ ਜਿਹੜਾ ਬੜਾ ਡੀਟੇਲ ਐਲੈਬੋਰੇਟਿਵ ਵਰਕ ਕੀਤਾ ਹਿਊਮਨ ਰਾਈਟਸ ਵਾਚ ਨੇ ਸਾਰੇ ਫੀਲਡਸ ਚੋਂ ਉਹਨਾਂ ਨੇ ਦਿੱਤਾ, ਔਰ ਬੜੀ ਬੋਲਡ ਰਿਪੋਰਟ ਹੈ। ਹੁਣ ਲੈਟ ਵੀ ਸੀ ਕਿ ਇਸ ਪੀਰੀਓਡਿਕ ਰਿਵਿਊ ਚੋਂ ਇੰਡੀਆ ਨੂੰ ਕਿੱਥੇ ਰੱਖਿਆ ਜਾਂਦਾ ਹੈ, ਪਰ ਦੂਸਰੇ ਸੈਗਮੈਂਟ ਦੇ ਵਿੱਚ ਅਸੀਂ ਬੜੀ ਇੰਪੋਰਟੈਂਟ ਰਿਪੋਰਟ ਜਿਹੜੀ ਗਲੋਬਲ ਰਿਪੋਰਟ ਦੇ ਥੱਲੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਜਾਰੀ ਕੀਤੀ ਹੈ, ਇਹਦੇ ਚ ਇੰਡੀਆ ਨੂੰ ਫੁੱਲ ਬਲਾਸਟ ਕੀਤਾ। ਆਲਮੋਸਟ 8 ਜਾਂ 9 ਪੇਜ ਇੰਡੀਆ ਦੇ ਉੱਤੇ ਨੇ, ਉਸ ਦਾ ਅਸੀਂ ਜ਼ਿਕਰ ਦੂਸਰੇ ਸੈਗਮੈਂਟ 'ਚ ਕਰਾਂਗੇ। ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਚੰਗੀ ਗੱਲ ਹੈ ਕਿ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਭਾਰਤ ਦਾ ਇੱਕ ਲੋਕਤੰਤਰ ਲਾਰਜੈਸਟ ਡੈਮੋਕ੍ਰੇਸੀ ਹੋਣ ਦਾ ਢੋਂਗ ਜਿਹੜਾ ਉਹਦੇ ਪਾਜ ਖੁੱਲ ਰਹੇ ਨੇ, ਔਰ ਇਹ ਸਾਰੇ ਪਾਰਟ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਇਹਨਾਂ ਸਾਰੇ ਹੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦਾ ਕੰਮ ਜਿਹੜੇ ਕਿ ਬੜੇ ਟਫ ਸਰਕਮਸਟੈਂਸਿਸ ਦੇ ਵਿੱਚ ਵੀ ਇਸ ਨੂੰ ਕੈਰੀ ਕਰ ਰਹੇ ਨੇ। ਔਰ ਮੈਂ ਇਹ ਵੀ ਕਨਕਲੂਜਨ ਦੇ ਵਿੱਚ ਅਪੀਲ ਕਰਦੇ ਹਾਂ ਕਿ ਅੱਜ ਥਰਸਡੇ ਹੈ, ਪਰਸੋਂ ਸੈਚਰਡੇ ਨਿਊ ਜਰਸੀ ਦੇ ਗੁਰਦੁਆਰਾ ਸਿੰਘ ਸਭਾ ਦਸ਼ਮੇਸ਼ ਦਰਬਾਰ ਇਹਨਾਂ ਵੱਲੋਂ ਮਿਲ ਕੇ ਕਾਰਟਰੇਟ ਪੈਰੇਡ ਕੀਤੀ ਜਾਂਦੀ ਹੈ, ਔਰ ਇੱਥੇ ਵੀ ਬੜੀ ਨਰੋਈ ਪਰੰਪਰਾ ਇਹਨਾਂ ਨੇ ਪਾਈ ਕਿ ਸਿਟੀ ਕੌਂਸਲ ਦੇ ਬਾਹਰ ਅਮਰੀਕਨ ਝੰਡੇ ਦੇ ਨਾਲ ਜਿਹੜਾ ਉਹ ਖਾਲਸਾਈ ਝੰਡਾ ਲਹਿਰਾਇਆ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਇਹ ਚੱਲਦਾ ਹੈ, ਔਰ ਉਹਨਾਂ ਨੇ ਪਿਛਲੇ ਸਾਲ ਵੀ ਸਾਨੂੰ ਇਨਵਾਈਟ ਕੀਤਾ ਸੀ। ਐਤਕੀ ਵੀ ਮੈਂ ਦੇਖ ਰਿਹਾ ਸੀ ਵੀਰ ਪ੍ਰਦੀਪ ਸਿੰਘ ਹੋਰਾਂ ਦਾ ਸੀ ਮੈਸੇਜ ਕਿ ਜੀ ਸਾਡੇ ਤੁਸੀਂ ਚੀਫ ਗੈਸਟ ਹੋ। ਚਲੋ ਮੇਰੇ ਲਈ ਤਾਂ ਇਸ ਸੰਗਤ ਦੇ ਵਿੱਚ ਪਾਰਟਿਸਿਪੇਸ਼ਨ ਹੁੰਦੀ ਹੈ, ਔਰ ਉਹਨਾਂ ਨੇ TV 84 ਨੂੰ ਵੀ ਇਹ ਮਾਣ ਦਿੱਤਾ ਹੈ ਕਿ ਅਸੀਂ ਇਸ ਇਵੈਂਟ ਨੂੰ ਕਵਰ ਕਰਾਂਗੇ, ਔਰ ਜਿਹੜਾ ਇਸ ਦੀ ਐਡ ਵੀ ਚੱਲ ਰਹੀ ਹੈ। ਸੋ ਬੇਸ਼ੱਕ ਕਈ ਵਾਰ ਵੈਦਰ ਖੱਬੇ ਸੱਜੇ ਹੁੰਦਾ ਹੈ, ਔਰ ਸਵੇਰੇ 11 ਵਜੇ ਉੱਥੇ ਇਵੈਂਟ ਹੁੰਦੀ ਹੈ ਸਿਟੀ ਕੌਂਸਲ ਦੇ ਬਾਹਰ, ਬਾਅਦ ਦੇ ਵਿੱਚ ਮਾਰਚ ਕਰਕੇ ਪਾਰਕ 'ਚ ਜਾਇਆ ਜਾਂਦਾ ਹੈ ਜਿੱਥੇ ਦੀਵਾਨ ਜਿਹੜਾ ਸੰਗਤ ਜਿਹੜੀ ਹੈ ਉਹ ਜੁੜਦੀ ਹੈ, ਔਰ ਉਹ ਇੱਕ ਪਿਕਨਿਕ ਸਪਾਟ ਵੀ ਹੁੰਦਾ ਹੈ, ਔਰ ਆਪਣੀ ਆਪਣੀ ਗੱਲ ਕਹਿਣ ਦਾ ਮੌਕਾ ਵੀ ਹੁੰਦਾ ਹੈ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਾਂਗੇ ਕਿਉਂਕਿ ਵੱਡੇ ਸ਼ਹਿਰਾਂ 'ਚ ਹੁਣ ਨਿਊਯਾਰਕ ਪੈਰੇਡ ਐਸਟੈਬਲਿਸ਼ ਹੈ, ਇਹ ਵੀ ਬੇਸ਼ੱਕ ਐਸਟੈਬਲਿਸ਼ ਹੈ, ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਖਾਸ ਤੌਰ ਤੇ ਨਿਊਯਾਰਕ ਦੀਆਂ ਸਿੱਖ ਸੰਗਤਾਂ ਉਹ ਵੱਡੀ ਗਿਣਤੀ ਦੇ ਵਿੱਚ ਇਸ ਵਿੱਚ ਪਾਰਟਿਸਿਪੇਟ ਕਰਨ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।